ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ 2013 ਦਾ ਸਾਲ ਪੰਥਕ ਨੁਕਤਾ ਨਿਗਾਹ ਤੋਂ ਕਾਫੀ ਘਟਨਾ ਭਰਪੂਰ ਰਿਹਾ ਤੇ ਦਸੰਬਰ 2012 ਵਿੱਚ ਸ਼ੁਰੂ ਹੋਏ TV 84 ਨੇ ਵੀ ਆਪਣਾ ਇੱਕ ਵਰਾ ਮੁਕੰਮਲ ਕਰ ਲਿਆ ਹੈ। इस समय दौरान साडे नाल वख-वख समयां ते प्रसिद्ध पत्रकार ਅਤੇ ਪੰਥਕ आवाज़ ਨੂੰ निडर होकर बुलंद करने वाले रोजाना पहरेदार अखबार ਦੇ संपादक ਭਾਈ ਜਸਪਾਲ ਸਿੰਘ ਹੇਰਾ ਸਮੇਂ-ਸਮੇਂ ਜੁੜਦੇ ਰਹੇ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਨਵੇਂ ਸਾਲ ਅਤੇ ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹਾਂ। ਉਹਨਾਂ ਨਾਲ ਆਪਣੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਭਾਈ ਜਸਪਾਲ ਸਿੰਘ ਹੇਰਾ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ 2014 ਦੇ ਇਸ ਨਵੇਂ ਸਾਲ ਅਤੇ TV 84 ਦੇ ਇੱਕ ਸਾਲ ਪੂਰਾ ਹੋਣ ਦੇ ਸਫ਼ਰ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਇਸ ਬਾਰੇ ਜਾਣਕਾਰੀ ਦਿਓ। ਜਿੱਥੋਂ ਤੱਕ ਗੱਲ TV 84 ਦੀ ਹੈ, ਹਾਂਜੀ, ਸਾਰੇ ਇਹ ਗੱਲ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ ਹਾਂ ਹਮੇਸ਼ਾ ਕਿ ਸਿੱਖ ਮੀਡੀਆ ਜਿਹੜਾ ਉਹਦੀ ਕਮੀ ਆ ਜਿਹੜੀ ਸਾਨੂੰ ਹਰ ਖੇਤਰ ਦੇ ਵਿੱਚ ਖਟਕਦੀ ਰਹਿੰਦੀ ਆ ਜੀ। ਤੇ TV 84 ਨੇ ਜਿਹੜਾ ਸਿੱਖ ਮੁੱਦਿਆਂ ਨੂੰ ਲੈ ਕੇ ਉਸ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕੀਤੀ ਆ। ਜਿੰਨੇ ਵੀ ਗੰਭੀਰ ਸਿੱਖ ਮੁੱਦੇ ਸੀ ਉਹਨਾਂ ਬਾਰੇ ਸਿੱਖ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਸਮਝਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਦੀ ਚੜ੍ਹਦੀ ਕਲਾ ਲਈ ਇੱਕ ਮੀਲ ਪੱਥਰ ਸਾਬਤ ਹੋਊਗਾ। ਤੋਂ ਪਹਿਲਾ ਸਾਲ ਖਾਸ ਕਰਕੇ ਕਿਸੇ ਚੈਨਲ ਲਈ ਬੇਹੱਦ ਔਖਿਆਈ ਦਾ ਭਰਪੂਰ ਹੁੰਦਾ ਹੈ, ਕਿਉਂਕਿ ਜਦੋਂ ਤੱਕ ਸੈਟਅਪ ਆ ਜਿਹੜਾ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋ ਜਾਂਦਾ, ਉਹ ਬਹੁਤ ਸਾਰੀਆਂ ਔਕੜਾਂ ਨੇ ਜਿਹੜੀਆਂ ਆਏ ਦਿਨ ਨਵੇਂ ਚੜ੍ਹਦੇ ਸੂਰਜ ਔਕੜਾਂ ਸਾਹਮਣੇ ਖੜੀਆਂ ਹੁੰਦੀਆਂ ਨੇ। ਤਾਂ ਉਹਨਾਂ ਔਕੜਾਂ ਨੂੰ ਪਾਰ ਕਰਦਿਆਂ ਇੱਕ ਪੂਰਾ ਵਰ੍ਹਾ ਸਫਲਤਾ ਨਾਲ ਪਾਰ ਕੀਤਾ। ਪਹਿਲੇ ਵਰ੍ਹੇ ਦੇ ਵਿੱਚ ਹੀ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਿਆ। ਤੋਂ ਇਹਦੇ ਲਈ ਮੈਂ TV 84 ਦੇ ਪ੍ਰਬੰਧਕਾਂ ਨੂੰ ਖਾਸ ਕਰਕੇ ਜਿਹੜੇ ਮੁੱਖ ਪ੍ਰਬੰਧਕ ਨੇ ਉਹਨਾਂ ਨੂੰ ਵਧਾਈ ਦੇਣਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਇਹ ਅਦਾਰਾ ਚੜ੍ਹਦੀ ਕਲਾ ਵਿੱਚ ਕੌਮ ਦੀ ਸੇਵਾ ਕਰਦਾ ਰਹੇ। ਜੀ ਬਿਲਕੁਲ ਵੀਰ ਜੀ, ਸ਼ੁਕਰੀਆ। ਤੇ ਵੀਰ ਜੀ ਇਸ ਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਡਰੱਗ ਮਾਫੀਏ ਦੇ ਸਰਗਨਾ ਜਗਦੀਸ਼ ਭੋਲੇ ਵੱਲੋਂ ਅਕਾਲੀ ਮੰਤਰੀ ਵਿਕਰਮਜੀਤ ਮਜੀਠੀਆ ਦਾ ਨਾਂ ਲੈਣ ਤੇ ਇੱਕ ਸਿਆਸੀ ਭੁਚਾਲ ਲਿਆਉਂਦਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਜਗਦੀਸ਼ ਭੋਲੇ ਦਾ ਸੰਬੰਧ ਹੈ ਜੀ, ਤਾਂ ਪੰਜਾਬ ਦੇ ਵਿੱਚ ਜਦੋਂ ਤੋਂ ਨਸ਼ਿਆਂ ਦਾ ਦਰਿਆ ਜਿਹੜਾ ਇਹ ਵਗਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਹੀ ਜਿਹੜੀਆਂ ਉਂਗਲਾਂ ਨੇ ਹਮੇਸ਼ਾ ਉਹ ਅਕਾਲੀ ਦਲ ਦੇ ਜਿਹੜੇ ਕਰਤੇ ਧਰਤੇ ਨੇ, ਚਾਹੇ ਉਹ 1997 ਦੇ ਵਿੱਚ ਜਿਹਨੂੰ ਅਸੀਂ ਦੁਆਬੇ ਦਾ ਬਾਬਾ, ਡੋਡਿਆਂ ਵਾਲਾ ਬਾਬਾ ਕਹਿੰਦੇ ਨੇ, ਤੋਂ ਉਸ ਵੇਲੇ ਵੀ ਇਹ ਉਂਗਲਾਂ ਸੀ ਜਿਹੜੀਆਂ ਉਹ ਅਕਾਲੀ ਮੰਤਰੀਆਂ ਵੱਲ ਉੱਠਦੀਆਂ ਰਹੀਆਂ ਕਿ ਪੰਜਾਬ 'ਚ ਇਹ ਡੋਡਿਆਂ ਦੀ ਪੋਸਟਰੀ ਸਮਗਲਿੰਗ ਹੋ ਰਹੀ ਆ, ਬਲੈਕ ਹੋ ਰਹੀ ਆ, ਤੇ ਉਹਦੇ ਪਿੱਛੇ ਉਹ ਜਿਹੜਾ ਦੁਆਬੇ ਵਾਲਾ ਮੰਤਰੀ ਆ ਜਿਹਨੂੰ ਬਾਬਾ ਡੋਡਿਆਂ ਵਾਲਾ ਕਿਹਾ ਜਾਂਦਾ, ਉਹਦਾ ਹੱਥ ਹੈ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਮੈਕ ਐਕਟ ਉਹ ਆਈ, ਆਰਗੇਨਾਈਜੇਸ਼ਨ ਬਣਾਈ ਸਟੂਡੈਂਟਸ ਦੀ, ਵਿਦਿਆਰਥੀਆਂ ਦੀ, ਤੇ ਉਹਨੂੰ ਲੋਕਾਂ ਨੇ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਨਾਮ ਦਿੱਤਾ। ਉਹਦੇ ਪਿੱਛੇ ਦੀ ਕਾਰਨ ਨਹੀਂ ਸੀ ਕਿ ਉਹ ਲੋਕ ਉਸ ਜਥੇਬੰਦੀ ਵਿੱਚ ਲੈ ਗਏ ਜਿਨ੍ਹਾਂ ਦਾ ਸੰਬੰਧ ਸਮੈਕ ਦੀ ਸਮਗਲਿੰਗ ਨਾਲ ਸੀ। ਤੋਂ ਉਸ ਤੋਂ ਬਾਅਦ ਸਾਬਕਾ DGP ਸ਼ਸ਼ੀਕਾਂਤ ਨੇ ਲਗਾਤਾਰ ਆਰੋਪ ਲਾਏ ਕਿ ਅਕਾਲੀ ਦਲ ਦੇ ਸ਼ਕਤੀਸ਼ਾਲੀ ਮੰਤਰੀ, ਸ਼ਕਤੀਸ਼ਾਲੀ ਅਫਸਰ ਆ ਜਿਹੜੇ ਉਹ ਇਹ ਡਰੱਗ ਮਾਫੀਆ ਦੇ ਨਾਲ ਉਹਨਾਂ ਦੀ ਭਾਈਵਾਲੀ ਆ, ਉਹਨਾਂ ਨਾਲ ਸਾਂਝ ਆ। ਜਗਦੀਸ਼ ਭੋਲੇ ਨੇ ਕੁਝ ਦਿਨ ਪਹਿਲਾਂ ਵੀ 3 ਮੰਤਰੀਆਂ ਦਾ ਨਾਮ ਲਿਆ ਸੀ, ਪਰੰਤੂ ਹੁਣ ਉਹਨੇ ਪੂਰੇ ਤਰ੍ਹਾਂ ਸਪਸ਼ਟ ਰੂਪ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆ ਜਿਹੜਾ ਉਹ ਲਿਆ ਕਿ ਵਿਕਰਮ ਮਜੀਠੀਆ ਜਿਹੜਾ ਉਹ ਅਸਲ ਵਿੱਚ ਜਿਹੜਾ ਇਹ ਪੰਜਾਬ ਦੇ ਵਿੱਚ ਨਸ਼ਾ ਰੈਕਟ ਆ ਉਹਦਾ ਸਰਗਨਾ। ਤੋਂ ਉਹਦੇ ਤੋਂ ਬਾਅਦ ਕੁਦਰਤੀ ਗੱਲ ਹੈ ਕਿ ਪਹਿਲਾਂ ਵੀ ਇਹ ਚਰਚਾ ਚੱਲਦੀ ਸੀ, ਪਰੰਤੂ ਹੁਣ ਜਦੋਂ ਉਹਨੇ ਖੁੱਲ੍ਹ ਕੇ ਮਜੀਠੀਆ ਦਾ ਨਾਮ ਲੈ ਦਿੱਤਾ ਤਾਂ ਉਹ ਤੋਂ ਬਾਅਦ ਪੰਜਾਬ ਦੀ ਸਿਆਸਤ ਭੁਚਾਲ ਆਉਣਾ ਕੁਦਰਤੀ ਸੀ। ਜਗਮੀਤ ਬਰਾੜ ਵੱਲੋਂ ਹਾਈ ਕੋਰਟ 'ਚ ਰਿਟ ਪਾਈ ਗਈ ਆ, ਪ੍ਰਤਾਪ ਸਿੰਘ ਬਾਜਵਾ ਨੇ CBI ਦੀ ਮੰਗ ਕੀਤੀ ਆ, ਤੇ ਕੱਲ ਤਕਰੀਬਨ ਹਰ ਜ਼ਿਲ੍ਹੇ ਵਿੱਚ ਹਰ ਥਾਂ ਕਾਂਗਰਸੀਆਂ ਵੱਲੋਂ ਮਜੀਠੀਏ ਦੇ ਪੁਤਲੇ ਸਾੜੇ ਗਏ ਨੇ। ਤੇ ਪੰਜਾਬ ਦੇ ਵਿੱਚ ਇਹ ਜਿਹੜੀ ਗੱਲ ਮੈਂ ਸਮਝਦਾ ਕਿ ਅਕਾਲੀ ਦਲ ਤੇ ਜਿਹੜਾ ਧੱਬਾ ਲੱਗਿਆ, ਉਹ ਅਕਾਲੀ ਦਲ ਦਾ ਜਿਹੜਾ ਪੁਰਾਤਨ ਇਤਿਹਾਸ ਆ, ਇਹਨੂੰ ਸ਼ਹੀਦਾਂ ਦੀ ਜਥੇਬੰਦੀ ਕਹੀ ਜਾਂਦਾ। ਮੈਂ ਸਮਝਦਾ ਕਿ ਇੱਕ ਤਰ੍ਹਾਂ ਇਹਦੇ ਨਾਲ ਇਹ ਕਲੰਕਿਤ ਹੋਇਆ। ਜੀ ਬਿਲਕੁਲ, ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਪਵਿੱਤਰ ਸਥਾਨ ਤੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਕਿਰਪਾਨਾਂ ਚੱਲੀਆਂ, ਜਿਸ ਨੂੰ ਲੱਖਾਂ ਲੋਕਾਂ ਨੇ ਟੈਲੀਵਿਜ਼ਨ ਤੇ ਲਾਈਵ ਵੇਖਿਆ। ਇਹੋ ਜਿਹੀਆਂ ਘਟਨਾਵਾਂ ਨਾਲ ਸਿੱਖ ਕੌਮ ਦੀ ਹੁੰਦੀ ਬਦਨਾਮੀ ਨੂੰ ਮੀਡੀਆ ਵੀ ਬਲਦੀ ਦੇ ਤੇਲ ਪਾਨ ਵਾਂਗ ਉਭਾਰਦਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਆ ਕਿ ਦਸ਼ਮੇਸ਼ ਪਿਤਾ ਦੀ ਜਨਮ ਭੂਮੀ ਤੇ ਉਹਨਾਂ ਦਾ ਅਵਤਾਰ ਦਿਹਾੜਾ
ਹਾਂਜੀ। ਤੋਂ ਉਹ ਜਦੋਂ ਸੰਗਤਾਂ ਸ਼ਰਧਾ ਦੇ ਨਾਲ ਉੱਥੇ ਨਤਮਸਤਕ ਹੋ ਰਹੀਆਂ ਨੇ, ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਜਿਹੜੀਆਂ ਉਹ ਸ਼ਰਧਾ ਦੇ ਨਾਲ, ਅਥਾਹ ਸ਼ਰਧਾ ਦੇ ਨਾਲ ਉਸ ਪਾਵਨ ਪਵਿੱਤਰ ਜਗ੍ਹਾ ਤੇ ਪਹੁੰਚਦੀਆਂ ਨੇ, ਤੇ ਜਦੋਂ ਸਾਡੇ ਇਹ ਧਾਰਮਿਕ ਆਗੂ ਆਪਣੀ ਚੌਧਰ ਲਈ ਉੱਥੇ ਇਸ ਤਰ੍ਹਾਂ ਦਾ ਝਗੜਾ ਕਰਦੇ ਨੇ, ਮਾਰਕੁੱਟ ਹੁੰਦੀ ਆ, ਪੱਗਾਂ ਲੈਂਦੀਆਂ ਨੇ। ਇੱਕ ਜਥੇਦਾਰ ਜਿਹਨੂੰ ਅਸੀਂ ਪਟਨਾ ਸਾਹਿਬ ਦਾ ਜਥੇਦਾਰ, ਤਖਤ ਦਾ ਜਥੇਦਾਰ ਨਿਯੁਕਤ ਕੀਤਾ, ਉਹਦੀ ਪੱਗ ਲੈਂਦੀ ਆ, ਕਿਰਪਾਨਾਂ ਚੱਲਦੀਆਂ ਨੇ। ਇਸ ਤੋਂ ਵੱਡਾ ਮੈਂ ਸਮਝਦਾ ਕਿ ਸਾਡੇ ਲਈ ਹੋਰ ਸ਼ਰਮਨਾਕ ਕਾਰਾ ਕੋਈ ਨਹੀਂ ਹੋ ਸਕਦਾ। ਪਰੰਤੂ ਲਗਾਤਾਰ ਇਹ ਇਤਿਹਾਸ ਬਣਿਆ ਹੋਇਆ, ਕਿਉਂਕਿ ਇੱਕ ਸਾਡਾ ਜਿਹੜਾ, ਜਿਸ ਤਰ੍ਹਾਂ ਅਸੀਂ ਹਮੇਸ਼ਾ ਗੱਲ ਕੀਤੀ ਆ ਕਿ ਧਰਮ ਦਾ ਜਿਹੜਾ ਕੁੰਡਾ ਵਾ ਉਹ ਸਿਆਸਤ ਤੇ ਨਹੀਂ ਰਿਹਾ, ਤੋਂ ਇਹ ਜਿਹੜਾ ਕੁੰਡਾ ਨਹੀਂ, ਉਹਦੇ ਕਾਰਨ ਜੋ ਇਸ ਤਰ੍ਹਾਂ ਦੀਆਂ ਚੌਧਰ ਲਈ, ਸਵਾਰਥ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਇਹ ਬੇਹੱਦ ਸ਼ਰਮਨਾਕ ਨੇ। ਕਿਉਂਕਿ ਜਦੋਂ ਅਜਿਹੀ ਕੋਈ ਘਟਨਾ ਵਾਪਰ ਜਾਂਦੀ ਆ, ਉਹਦੇ ਵਿਰੁੱਧ ਕੋਈ ਸਖਤੀ ਨਾਲ ਕਦਮ ਚੁੱਕਣ ਵਾਲਾ, ਸਖਤੀ ਨਾਲ ਐਕਸ਼ਨ ਲੈਣ ਵਾਲੀ ਕੋਈ ਸਾਡੇ ਕੋਲ ਤਾਕਤ ਹੀ ਨਹੀਂ। ਤੋਂ ਇਸ ਕਰਕੇ ਆਪ ਮੁਹਾਰਾ ਜੋ ਕੁਝ ਇਹ ਵਾਪਰਦਾ ਵਾ, ਉਹਦੇ ਨਾਲ ਸਿੱਖ ਕੌਮ ਦਾ ਚਿਹਰਾ ਜਿਹੜਾ ਉਹ ਹਮੇਸ਼ਾ ਸ਼ਰਮ ਨਾਲ ਝੁਕਦਾ। ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਹਿੰਦੂਵਾਦੀ ਮੀਡੀਆ ਉਹ ਹਮੇਸ਼ਾ ਸਿੱਖਾਂ ਨੂੰ ਜੰਗਲੀ ਦੇ ਰੂਪ ਵਿੱਚ ਵਿਖਾਉਣਾ ਚਾਹੁੰਦਾ। ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਉਹਨੂੰ ਬੜਾ ਫਲੈਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਇਹ ਕੱਲ੍ਹ ਵਾਲੀ ਘਟਨਾ ਜਿਹੜੀ ਲਗਾਤਾਰ ਹਰ ਚੈਨਲ ਨੇ 5 ਮਿੰਟ ਬਾਅਦ ਦਿਖਾਈ ਆ। ਪਰੰਤੂ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ 43 ਦਿਨ ਮਰਨ ਵਰਤ ਤੇ ਬੈਠੇ ਰਹੇ ਨੇ, ਤੇ ਇਸ ਦੇ ਮੀਡੀਆ ਨੇ ਕਿਸੇ ਨੇ ਸਾਰ ਨਹੀਂ ਲਈ। ਤੋਂ ਇਹ ਸਾਡੀ ਕੌਮ ਨੂੰ ਵੀ ਸੋਚਣ ਵਾਲੀ ਗੱਲ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਡੇ ਵਿਰੁੱਧ ਨੇ, ਜਿਹੜੀਆਂ ਉਹ ਉਭਾਰੀਆਂ ਜਾਂਦੀਆਂ ਨੇ, ਲਸ਼ਕਾਈਆਂ ਜਾਂਦੀਆਂ ਨੇ, ਤੇ ਕੌਮ ਨੂੰ ਜਿਹੜਾ ਉਹ ਅਨੁਸ਼ਾਸਨ ਆ, ਖਾਸ ਕਰਕੇ ਮੈਂ ਸਮਝਦਾ ਕਿ ਇਹ ਜਿਸ ਦਿਨ ਇਹ ਘਟਨਾ ਵਾਪਰੀ ਆ, ਔਰ ਜਿਸ ਥਾਂ ਤੇ ਇਹ ਘਟਨਾ ਵਾਪਰੀ ਆ, ਇਹ ਬੇਹੱਦ ਸ਼ਰਮਨਾਕ ਆ। ਇਹਦੇ ਲਈ ਸਮੁੱਚੀ ਕੌਮ ਨੂੰ ਸੋਚਣਾ ਪਊਗਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਡੀ ਉਹ ਸੁਪਰੀਮ ਤਾਕਤ ਆ, ਉਹਨੂੰ ਸਾਨੂੰ ਤਾਕਤਵਰ ਸ਼ਕਤੀਸ਼ਾਲੀ ਕਰਨਾ ਪਊਗਾ। ਉਹਦੇ ਲਈ ਇੱਕ ਵਾਰ ਫੇਰ ਅਸੀਂ ਜਿਹੜੀ ਹਮੇਸ਼ਾ ਮੰਗ ਕਰਦੇ ਆਏ ਹਾਂ ਕਿ ਜਦੋਂ ਤੱਕ ਸਾਡੀ ਆਜ਼ਾਦ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਆਜ਼ਾਦ ਨਹੀਂ ਹੁੰਦੀ, ਉਦੋਂ ਤੱਕ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਨੱਥ ਨਹੀਂ ਪਾਈ ਜਾ ਸਕਦੀ। ਜੀ ਬਿਲਕੁਲ। ਤੇ ਵੀ ਜੀ ਇਹ ਵੀ ਦੱਸੋ, ਜਿਸ ਤਰ੍ਹਾਂ April 2014 ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਹਨ, ਸਾਰੀਆਂ ਪਾਰਟੀਆਂ ਆਪਣੇ ਪਰ ਤੋੜ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਐਡਵੋਕੇਟ HS ਫੁਲਕਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਪੰਥਕ ਧਿਰਾਂ ਨੇ ਹੁਣ ਤੱਕ ਆਪਣੀ ਕੋਈ ਪਲੈਨਿੰਗ ਨਹੀਂ ਕੀਤੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੋਂ ਤੱਕ ਸਮੁੱਚੇ ਜੇ ਦੇਸ਼ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਜਿਹੜੀ ਦਿੱਲੀ ਬਿਲਕੁਲ ਨੇੜੇ ਵਿਖਾਈ ਦਿੰਦੀ ਸੀ, ਉਹ ਆਪ ਪਾਰਟੀ ਦੇ ਆਧਾਰ ਨਾਲ ਦੂਰ ਹੋ ਜੀ, ਕਿਉਂਕਿ ਆਪ ਜੇ ਸਮੁੱਚੇ ਦੇਸ਼ ਦੇ ਵੱਡੇ ਜਿਹੜੇ ਮਹਾਨਗਰ ਨੇ ਉੱਥੇ ਆਪਣੇ ਕੈਂਡੀਡੇਟ ਉਮੀਦਵਾਰ ਖੜੇ ਕਰਦੇ ਆ, ਤਾਂ ਉਹਦਾ ਜਿਸ ਤਰ੍ਹਾਂ ਅਸੀਂ ਦਿੱਲੀ 'ਚ ਦੇਖਿਆ ਤਾਂ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ ਉਹ ਭਾਜਪਾ ਨੂੰ ਹੋਣਾ। ਕਿਉਂਕਿ ਕਾਂਗਰਸ ਆ ਜਿਹੜੀ, ਉਹਦੇ ਬਾਰੇ ਤਾਂ ਪਹਿਲਾਂ ਹੀ ਅੰਦਾਜ਼ਾ ਲਾਇਆ ਜਾਂਦਾ ਕਿ ਉਹਦੀ ਗਿਣਤੀ ਆ ਜਿਹੜੀ ਉਹ 100 ਤੋਂ ਥੱਲੇ ਹੋਣੀ ਆ। ਪਰੰਤੂ ਜੇ ਆਪ ਦਾ ਵਾਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਜਪਾ ਜਿਹੜੀ ਉਹਦੀ ਗਿਣਤੀ ਵੀ ਆ ਜਿਹੜੀ ਉਹ 150 ਤੋਂ ਟੱਪਣ ਨਹੀਂ ਲੱਗੀ ਕਿਸੇ ਵੀ ਤਰ੍ਹਾਂ। ਤੋ ਇਹ ਆਪ ਪਾਰਟੀ ਦਾ ਜਿਹੜਾ ਆਵਾਜ਼ ਆ, ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਮੋਦੀ ਦਾ ਰਾਖਾ ਜਿਹੜਾ ਉਹ ਦਿੱਲੀ 'ਚ ਸ਼ਾਇਦ ਨਹੀਂ ਵੱਧ ਸਕੂਗਾ। ਇਹ ਤਕਰੀਬਨ ਫਾਈਨਲ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਚੋਣਾਂ ਸਿਰ ਤੇ ਨੇ, ਪੰਜਾਬ ਦੇ ਵਿੱਚ ਜਿਹੜਾ ਸਿੱਖ ਸਿਆਸਤ ਆ ਉਹ ਪੂਰੀ ਤਰ੍ਹਾਂ ਖਾਲੀ ਆ ਵਿਹੜਾ। ਸਿੱਖ ਸਿਆਸਤ ਦਾ ਖਲਾਅ ਜਿਹੜਾ ਉਹ ਬਹੁਤ ਦੇਰ ਤੋਂ ਮਹਿਸੂਸ ਕੀਤਾ ਜਾਂਦਾ, ਪਰੰਤੂ ਉਸ ਦੇ ਬਾਵਜੂਦ ਪੰਥਕ ਧਿਰਾਂ ਪੰਥਕ ਮੁੱਦਿਆਂ ਨੂੰ ਲੈ ਕੇ ਇਸ ਸਿੱਖ ਸਿਆਸਤ ਦਾ ਜਿਹੜਾ ਖਾਲੀ ਵਿਹੜਾ ਉਹਦੇ ਵਿੱਚ ਉਤਰਨ ਲਈ ਤਿਆਰ ਨਹੀਂ। ਉਹਨਾਂ ਦੀ ਕੋਈ ਤਿਆਰੀ ਨਹੀਂ, ਉਹਨਾਂ ਵਿੱਚ ਕੋਈ ਏਕਤਾ ਨਹੀਂ। ਉਹਨਾਂ ਨੇ ਕੋਈ ਹੁਣ ਤੱਕ ਸਾਂਝਾ ਜਿਹੜਾ ਸਿੱਖ ਪੰਥ ਦਾ ਸਾਂਝਾ ਮੁੱਦਾ ਵਾ ਉਹਨੂੰ ਆਪਣਾ ਚੋਣ ਏਜੰਡਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਮੈਂ ਸਮਝਦਾ ਕਿ ਹਾਲੇ ਤੱਕ ਕਿਉਂਕਿ ਜਿਹੜਾ ਖਿਲਾਫ ਸਿੱਖ ਸਿਆਸਤ ਦੇ ਵਿਹੜੇ ਵਿੱਚ ਆ, ਉਹਨੂੰ ਇਹ ਜਿਹੜੀ ਆਪ ਪਾਰਟੀ ਦਾ ਆਵਾਜ਼ ਆ ਉਹਦੇ ਵੱਲੋਂ ਜੇ ਭਰਿਆ ਗਿਆ ਤਾਂ ਇਹ ਵੀ ਮੰਦਭਾਗੀ ਗੱਲ ਹੋਊ, ਕਿਉਂਕਿ ਇਹਦੇ ਨਾਲ ਸਿੱਖ ਮੁੱਦੇ ਨੇ ਜਿਹੜੇ ਉਹ ਫਿਰ ਪਿੱਛੇ ਚਲੇ ਜਾਣਗੇ। ਉਹ ਫਿਰ ਪਤਾ ਨਹੀਂ ਕਿੰਨੇ ਸਾਲ ਪਿੱਛੇ ਚਲੇ ਜਾਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਮੈਂ ਸਮਝਦਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਖਿਲਾਅ ਉਹਨੂੰ ਭਰਨ ਦੇ ਲਈ ਜਿਹੜੇ ਸਾਡੇ ਪੰਥਕ ਦਰਦੀ ਨੇ, ਪੰਥਕ ਸੋਚ ਵਾਲੇ ਲੋਕ ਨੇ, ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਸਾਂਝੇ ਮੁੱਦਿਆਂ ਤੇ ਜਿਹੜੇ ਕੌਮ ਦੇ ਸਾਂਝੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਸਾਨੂੰ ਚੋਣ ਏਜੰਡਾ ਬਣਾ ਕੇ ਇੱਕ ਵਾਰੀ ਜ਼ਰੂਰ ਮੈਦਾਨ ਦੇ ਵਿੱਚ ਆਉਣਾ ਚਾਹੀਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਨਿਸ਼ਾਨਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰ ਆ, ਜਿਹੜਾ ਬੁਨਿਆਦ ਆ ਜਿਹੜੀ ਉਹ ਲੋਕ ਸਭਾ ਚੋਣਾਂ 'ਚ ਹੀ ਰੱਖੀ ਜਾਣੀ। ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ, ਭਾਈ ਗੁਰਬਖਸ਼ ਸਿੰਘ ਜੀ ਆਪਣੇ ਮਰਨ ਵਰਤ ਤੇ ਬੈਠੇ ਸੀ 6 ਬੰਦੀ ਸਿੰਘਾਂ ਦੀ ਪਰਮਾਨੈਂਟ ਰਿਹਾਈ ਲਈ, ਪਰ ਉਹਨਾਂ ਦੇ ਵਿੱਚ ਕਾਫੀ ਬੰਦੀ ਸਿੰਘ ਬਾਹਰ ਆ ਗਏ ਨੇ, ਪਰ ਸਿਰਫ ਪੈਰੋਲ ਤੇ ਬਾਹਰ ਆਏ ਨੇ। ਤੁਹਾਨੂੰ ਕੀ ਲੱਗਦਾ ਕਿ ਭਾਈ ਗੁਰਬਖਸ਼ ਸਿੰਘ ਜੀ ਦਾ ਨਿਸ਼ਾਨਾ ਪੂਰਾ ਹੋਇਆ ਹੈ? ਨਹੀਂ, ਦੇਖੋ, ਜਿੱਥੋਂ ਤੱਕ ਗੱਲ ਪੂਰੇ ਹੋਣ ਦੀ ਆ ਉਹਦੇ ਬਾਰੇ ਤਾਂ ਕੋਈ ਦੋ ਰਹਿਮਾ ਨਹੀਂ ਹੈ ਕਿ ਉਹ ਜਿਹੜਾ ਮੁਕੰਮਲ ਰੂਪ ਦੇ ਵਿੱਚ
ਉਹ ਪੂਰਾ ਨਹੀਂ ਹੋ ਸਕਿਆ। ਜੀ ਪਰੰਤੂ ਕਿਉਂਕਿ ਉਹਨਾਂ ਨੇ ਇੱਕ ਪ੍ਰਾਪਤੀ ਕੀਤੀ ਆ, ਕੌਮ ਨੂੰ ਜਗਾਇਆ, ਕੌਮ ਦੇ ਜਜ਼ਬਾਤ ਜਾਗੇ ਨੇ। ਉਹ ਬੜੇਲ ਜੀ ਸਾਡੇ ਜਿਹੜੇ 3 ਸਿੰਘ ਪਿਛਲੇ 20 ਸਾਲਾਂ ਤੋਂ ਉਹਨਾਂ ਨੇ ਬਾਹਰ ਦੀ ਹਵਾ ਨਹੀਂ ਸੀ ਦੇਖੀ, ਉਹਨਾਂ ਨੂੰ ਪੈਰੋਲ ਮਿਲੀ ਆ। ਪਰੰਤੂ ਫਿਰ ਅਸੀਂ ਦੁਬਾਰਾ ਗੱਲ ਕਰਦੇ ਹਾਂ ਕਿ ਕੌਮ ਹੈ ਜਿਹੜੀ ਉਹ ਜਾਗਦੀ ਆ, ਫਿਰ ਝੱਟ ਸੌ ਜਾਂਦੀ ਆ। ਅੱਜ ਸਾਨੂੰ ਇਹ ਕੌਮ ਨੇ ਕਦੇ ਇਹ ਸਵਾਲ ਨਹੀਂ ਕੀਤਾ ਕਿ ਜਿਹੜੇ ਦੋਨੇ ਵਿਅਕਤੀ ਨੇ ਜਿਹੜੇ ਕਰਨਾਟਕਾ ਦੀ ਜੇਲ੍ਹ 'ਚ ਬੈਠੇ ਸੀ, ਜਿਹੜੇ ਯੂਪੀ ਦੀ ਜੇਲ੍ਹ 'ਚ ਬੈਠੇ ਸੀ, ਜਿਨ੍ਹਾਂ ਦੀ ਰਿਹਾਈ ਪੈਰੋਲ ਤੇ ਰਿਹਾਈ ਦਾ ਵਾਅਦਾ ਕੀਤਾ ਗਿਆ ਸੀ, ਉਹਦੇ ਬਾਰੇ ਕੀ ਹੋਇਆ? ਹੁਣ ਤੱਕ ਉਹ ਕੇਸ ਆ ਜਿਹੜਾ ਕਿੱਥੋਂ ਤੱਕ ਪਹੁੰਚਿਆ, ਕਿਸੇ ਨੇ ਸਵਾਲ ਨਹੀਂ ਕੀਤਾ ਅਜੇ ਤੱਕ। ਹਾਂਜੀ। ਦੂਸਰੀ ਇਹ ਗੱਲ ਆ ਕਿ ਜਿਹੜੇ ਸਾਡੇ ਸਿੰਘ 4 ਪੈਰੋਲ ਤੇ ਆਏ ਨੇ, ਉਹਨਾਂ ਤੇ ਜਿਸ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਕਿ ਉਹ ਆਪਣੇ ਘਰ ਦੇ ਵਿੱਚ ਇੱਕ ਤਰ੍ਹਾਂ ਨਾਲ ਬੰਦ ਨੇ, ਤੋਂ ਸਰਕਾਰ ਉਹਨਾਂ ਬਾਰੇ ਕੀ ਸੋਚਦੀ ਆ, ਇਹਦੇ ਬਾਰੇ ਵੀ ਅਸੀਂ ਗੱਲ ਨਹੀਂ ਕੀਤੀ ਕਿ ਇਹਨਾਂ ਦੀ ਪੱਕੀ ਰਿਹਾਈ ਲਈ ਅੱਗੋਂ ਕੀ ਕਾਰਵਾਈ ਆ ਜਿਹੜੀ ਉਹ ਹੋਣੀ ਸ਼ੁਰੂ ਹੋਈ ਆ ਜਾਂ ਨਹੀਂ ਹੋਣੀ ਸ਼ੁਰੂ ਹੋਈ। ਤੋਂ ਇਹ ਜਿੱਥੋਂ ਤੱਕ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਗੱਲ ਆ, ਚਲੋ ਉਹਨਾਂ ਨੇ ਜੋ ਕੁਝ ਵੀ ਪ੍ਰਾਪਤ ਕੀਤਾ ਉਹ ਮੈਂ ਸਮਝਦਾ ਕਿ ਸਾਨੂੰ ਨਾ ਪੱਖੀ ਸੋਚ ਨੂੰ ਛੱਡ ਕੇ ਆਹ ਪੱਖੀ ਸੋਚ ਵੱਲ ਲੈਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਪ੍ਰਾਪਤੀ ਆ ਉਹਨੂੰ ਕੌਮ ਨੂੰ ਅੱਗੇ ਵਧਾਉਣ ਲਈ ਅੱਗੇ ਆਉਣਾ ਚਾਹੀਦਾ, ਤਾਂ ਕਿ ਜੋ ਕੁਝ ਵੀ ਪ੍ਰਾਪਤ ਕੀਤਾ ਗਿਆ ਇਹਨੂੰ ਪੱਕੇ ਰੂਪ ਵਿੱਚ ਅਸੀਂ ਪ੍ਰਾਪਤ ਕਰਨ ਵੱਲ ਅੱਗੇ ਵਧੀਏ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬਾਰੇ ਵੇਰਵੇ ਦੇ ਨਾਲ ਦਿੱਤੇ। ਵਕਤ ਨਾਲ ਤੁਹਾਨੂੰ ਸਿੱਖ ਸੰਗਤਾਂ ਦੇ ਅਸੀਂ ਰੂਬਰੂ ਇਸੇ ਤਰ੍ਹਾਂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। Viewers, वक्त हो गया एक छोटे से ब्रेक तक। Keep watching News TV 84 The Nal will be right back after a short break.